इंडियन गवर्नमेंट है वो कोविड हुंदा लुकवें ऑपरेशन कनेडा च कर रही है सिंस 1982। ये जड़े इंडियन कोविड ऑपरेशन के मुख्य टारगेट ने वो सपोर्टर्स ने खालिस्तान मूवमेंट के जेड़े कि एडवोकेट करते हैं सिख मैजोरिटी पंजाब रीजन नूं भारत तो अड करना। इंडिया वाज आल्सो बिहाइंड ए ब्रॉडर वेव ऑफ gang-led violence across the country that included shootings and extortion. 2009 च इंडिया ਦੀਆਂ इंटैलीजेंस एजेंसियां ने श्रीवास्तवा ग्रुप ਨੂੰ ਇਹ ਟਾਸਕ ਦਿੱਤੀ ਸੀ ਕਿ ਉਹਨਾਂ ਨੇ ਕੈਨੇਡਾ ਦੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਨੂੰ ਇੰਡੀਆ ਦੇ ਹੱਕ ਦੇ ਵਿੱਚ ਭੁਗਤਾਉਣਾ। ਕੁਝ ਫੇਕ ਮੀਡੀਆ ਪਬਲਿਕੇਸ਼ਨਸ ਨੇ ਇਹ ਪ੍ਰੋ ਇੰਡੀਆ ਰੈਟਰਿਕ प्रोपेगेंडा उसनूं प्रमोट करते हैं और कुछ ऐसिया चीज़ां इहदे च पब्लिश होंदियां जिहड़ियां पाकिस्तान के खिलाफ होंदियां जिन्हां दा ओरिजिन कैनेडा च दिखाया जा रहा है भी ये बंदा शक्की है और ये कैनेडा की सुरक्षा लई खतरा है। श्रीवास्तवा इंटैलीजेंस ब्यूरो रॉ के हैंडलर्स नूं कैनेडा तो बाहर मिलता है आलमोस्ट 2 महीने बाद। कैनेडा के सिख जिहड़े ने वो खालिस्तान मूवमेंट के लिए पाकिस्तान च पैसे भेजते हैं अपने हथियारबंद ग्रुपां नूं और इस तरीके नाल वो भारत के उत्ते दहशतगर्दी के अटैक करते हैं जिहड़ा कि सारा एक मिस इनफॉर्मेशन कैंपेन सी। वाहिगुरू जी का खालसा वाहिगुरू जी की फतेह। अस्सलाम वालेकुम आदाब अर्ज मैं हाँ तुहाडी होस्ट नीलम कौर ते मैं टीवी फिर सारे दर्शकों ते ਸਰੋਤਿਆਂ ਨੂੰ जी आया कहंदी प्रोग्राम सच्चा सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। जी डॉक्टर साहब जी आनू प्रोग्राम सचो सच विच बहुत धन्यवाद जी। डॉक्टर साहब अज 25 फरवरी 2025 14 फग्गन नानकशाही संमत 556 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दस व्यूअर्स जे तुसीं हक सच इंसाफ ते पैरा दिंदा इक्को एक चैनल TV 84 ਨੂੰ देखना चाहते हो ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਪਲਟਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स जे तुसीं TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ व्यूअर्स ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਨਾਲ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਕਲੀਵਲੈਂਡ ਓਹਾਇਓ ਤੋਂ ਸਰਦਾਰ ਗੁਰਪ੍ਰੀਤ ਸਿੰਘ ਪੰਨੂ ਜੀ ਹਰਾਂ ਵੱਲੋਂ। ਸੋ ਉਹਨਾਂ ਨੇ TV 84 ਦੀ ਸ਼ਲਾਘਾ ਕੀਤੀ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਪ੍ਰੀਤ ਸਿੰਘ ਪੰਨੂ ਜੀ ਹਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ व्यूअर्स ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਰਾਹ ਅਤੇ ਇੰਟੈਲੀਜੈਂਸ ਬਿਊਰੋ ਦੀਆਂ ਕੈਨੇਡਾ ਵਿੱਚ ਡੂੰਘੀਆਂ ਜੜ੍ਹਾਂ ਹੋਣ ਦੇ ਹੁਣ ਇੱਕ ਤੋਂ ਬਾਅਦ ਇੱਕ ਸਬੂਤ ਸਾਹਮਣੇ ਆ ਰਹੇ ਨੇ ਔਰ ਅੱਜ ਦੀ ਗਲੋਬਲ ਨਿਊਜ਼ ਪਬਲੀਕੇਸ਼ਨ ਵੱਲੋਂ ਇੱਕ ਇਨਵੈਸਟੀਗੇਟਿਵ ਸਟੋਰੀ ਪ੍ਰਕਾਸ਼ਿਤ ਕੀਤੀ ਗਈ ਹੈ ਔਰ ਜਿਸ ਵਿੱਚ ਐਡਮਿੰਟਨ ਸਥਿਤ ਸ਼੍ਰੀਵਾਸਤਵਾ ਗਰੁੱਪ ਨਾਂ ਹੇਠ ਭਾਰਤੀ ਏਜੰਸੀਆਂ ਦੇ ਨੈਟਵਰਕ ਦੀ ਪੋਲ ਖੋਲ੍ਹੀ ਗਈ ਹੈ। ਇਸ ਬਾਰੇ ਆਪਾਂ ਵੇਰਵੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਰਪ੍ਰੀਤ ਸਿੰਘ ਪੰਨੂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਸਾਡੀ ਲਾਸਟ ਸਪਾਂਸਰਸ਼ਿਪ ਹੈ ਕਲੀਵਲੈਂਡ ਓਹਾਇਓ ਦੇ ਹਵਾਲੇ ਨਾਲ ਔਰ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕਾਂ ਦਾ ਔਰ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਨੇ ਮੇਜ਼ਬਾਨੀ ਵੀ ਕੀਤੀ ਔਰ ਡੋਨੇਟ ਵੀ ਕੀਤਾ ਉਹਨਾਂ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ।
ਦੇਖੋ ਇਹ ਹੁੰਦਾ ਹੈ ਕਿ ਵੀ ਜੋ ਕੁਝ ਹੁਣ ਸਾਹਮਣੇ ਆ ਰਿਹਾ ਹੈ ਅੱਡ ਪਹਿਲਾਂ ਤਾਂ ਹੋਕ ਕਮਿਸ਼ਨ ਜਿਹੜਾ ਕੈਨੇਡੀਅਨ ਸਰਕਾਰ ਨੇ ਅਪਾਇੰਟ ਕੀਤਾ ਬੀਬੀ ਜੱਜ ਨੂੰ, ਔਰ 28 ਜਨਵਰੀ ਨੂੰ ਇਸੇ ਸਾਲ ਪਿਛਲੇ ਮਹੀਨੇ ਉਹਨਾਂ ਦੀ ਰਿਪੋਰਟ 193 ਪੇਜ ਦੀ ਆਈ, ਜਿਹਦੇ 'ਚ ਬੜੇ ਵੇਰਵੇ ਨਾਲ ਸਾਹਮਣੇ ਆਇਆ ਕਿ ਹਾਲਾਂ ਉਸ ਦੀ ਇੱਕ ਫਿਕਸ ਮਿਸ਼ਨ ਉਹਨੂੰ ਦਿੱਤਾ ਗਿਆ ਸੀ ਕਿ 2019 ਤੇ 2021 ਦੀਆਂ ਫੈਡਰਲ ਇਲੈਕਸ਼ਨਾਂ ਦੇ ਵਿੱਚ ਕਿਹੜੇ ਮੁਲਕਾਂ ਦੀ ਇੰਟਰਫੇਰੈਂਸ ਰਹੀ ਰਿਜ਼ਲਟ ਨੂੰ ਪ੍ਰਭਾਵਿਤ ਕਰਨ ਲਈ, ਇਸ ਦੇ ਉੱਤੇ ਔਰ ਲਗਭਗ 193 ਪੇਜ ਦੀ ਰਿਪੋਰਟ ਦੇ ਵਿੱਚ ਭਾਰਤ ਦੂਸਰੇ ਦੇਸ਼ ਵਜੋਂ ਉੱਭਰਿਆ ਜਿਹਨੇ ਸਭ ਤੋਂ ਜ਼ਿਆਦਾ ਇੰਟਰਫੇਅਰ ਕੀਤਾ ਓਵਰਆਲ ਫੈਡਰਲ ਇਲੈਕਸ਼ਨਾਂ 'ਚ ਵੀ, ਔਰ ਈਵਨ ਪਾਰਟੀ ਲੀਡਰਸ਼ਿਪ ਚੋਣ ਦੇ ਵਿੱਚ ਵੀ, ਜਿਵੇਂ ਕੰਜ਼ਰਵੇਟਿਵ ਪਾਰਟੀ ਜਾਂ ਲਿਬਰਲ ਪਾਰਟੀ ਦੇ ਦੂਸਰਾ, ਕਿਉਂਕਿ ਉਸ ਦੇ ਲਿਮਿਟਿਡ ਰੋਲ ਤੱਕ ਹੀ ਸੀ, ਉਹਦੇ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਕੀ ਕੀਤਾ ਹੈ ਇਹ ਉਹਦਾ ਹਿੱਸਾ ਨਹੀਂ ਸੀ। ਇਸ ਲਈ ਉਸ 193 ਪੇਜ ਦੀ ਰਿਪੋਰਟ ਦੇ ਵਿੱਚ ਰੈਫਰੈਂਸ ਮਟੀਰੀਅਲ ਜ਼ਰੂਰ ਆਇਆ, ਹਰਦੀਪ ਸਿੰਘ ਨਿੱਜਰ ਦਾ ਵੀ ਆਇਆ, ਪਰ ਜਸਟਿਸ ਹੋਗ ਨੇ ਕਿਹਾ ਵੀ ਇਸ ਤੋਂ ਬਿਯੋਂਡ ਮੇਰੀ ਜੂਰਿਸਡਿਕਸ਼ਨ ਨਹੀਂ ਹੈ। ਫਿਰ ਅਸੀਂ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਦੇ ਵਿੱਚ ਨਾ ਸਿਰਫ ਜਸਟਿਨ ਟਰੂਡੋ ਦੇ ਇਨਕਸ਼ਾਫ ਜਿਹੜੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕੀਤੇ, ਪਰ ਜਦੋਂ 6 ਪ੍ਰੋਮੀਨੈਂਟ ਡਿਪਲੋਮੈਟ ਬਾਹਰ ਕੱਢੇ ਗਏ ਜਿਨ੍ਹਾਂ 'ਚ ਕੈਨੇਡਾ 'ਚ ਭਾਰਤ ਦਾ ਹਾਈ ਕਮਿਸ਼ਨਰ ਵੀ ਸ਼ਾਮਲ ਹੈ, ਤੇ ਫਿਰ ਸਾਹਮਣੇ ਆਇਆ ਕਿ ਵੀ ਇਹ ਮਹਿਜ਼ ਇੰਟਰਫੀਅਰੈਂਸ ਇੰਟੈਲੀਜੈਂਸ ਏਜੰਸੀਆਂ ਦੇ ਲੈਵਲ ਦੇ ਉੱਤੇ ਹੀ ਨਹੀਂ ਹੈ, ਡਿਪਲੋਮੈਟ ਟੌਪ ਲੈਵਲ ਦੇ ਉਹਨਾਂ ਨੇ ਵੀ ਇਹ ਕਿਲਿੰਗ ਸਪਰੀ ਵੀ ਔਰ ਹੋਰ ਹਰ ਲੈਵਲ ਦੀ ਇੰਟਰਫੀਅਰੈਂਸ ਜਿਹੜੀ ਹੈ ਉਹ ਕੀਤੀ ਹੈ। ਬਿਲਕੁਲ। ਫਿਰ ਜਦੋਂ ਇਸੇ ਹੀ ਰਿਪੋਰਟ ਔਰ ਦੂਸਰੀਆਂ ਉਹਨਾਂ ਦੀ RCMP ਔਰ ਦੂਸਰਿਆਂ ਦੀਆਂ ਸੀਸਸ ਦੀਆਂ ਰਿਪੋਰਟਾਂ ਨਾਲ ਇਹ ਵੀ ਸਾਹਮਣੇ ਆਇਆ ਕਿ ਕਿਵੇਂ ਕ੍ਰਿਮੀਨਲ ਗੈਂਗਸ ਨੂੰ ਪੈਟਰਨਾਈਜ਼ ਕਰਕੇ ਅਮਿਤ ਸ਼ਾਹ ਵੱਲੋਂ ਕੈਨੇਡਾ ਦੇ ਵਿੱਚ ਦਾਖਲ ਕਰਵਾਇਆ ਗਿਆ, ਔਰ ਜਿਹੜੀਆਂ ਫਾਇਰਿੰਗ ਇਨਸੀਡੈਂਟਸ ਔਰ ਫਰੋਤੀ ਦੀਆਂ ਘਟਨਾਵਾਂ ਜਾਂ ਦੂਸਰਾ ਉਹਦੇ 'ਚ ਵੀ ਸਿੱਧੇ ਤੌਰ 'ਤੇ ਇਹਨਾਂ ਦਾ ਰੋਲ ਹੈ ਜੀ। ਔਰ ਇਸ ਦੇ ਚੱਲਦਿਆਂ ਹੁਣ ਜਦੋਂ ਵੀ ਅਸੀਂ ਤਾਂ ਇਸ ਪ੍ਰੋਗਰਾਮ ਦੇ ਫਾਰਮੈਟ 'ਚ ਡਿਸਇਨਫੋ ਲੈਬ ਦੀ ਰਿਪੋਰਟ ਜਦੋਂ ਕੁਛ ਵਰੇ ਪਹਿਲਾਂ ਆਈ ਸੀ ਤੇ ਉਹਦੇ 'ਚ ਸਾਹਮਣੇ ਆਇਆ ਸੀ ਕਿ ਵੀ ਕਿਵੇਂ ਇੰਡੀਅਨ ਏਜੰਸੀਆਂ ਨੇ 650 ਤੋਂ ਜ਼ਿਆਦਾ ਵੈਬਸਾਈਟ, NGOs, ਮੀਡੀਆ ਆਊਟਲੈਟਸ ਦੁਨੀਆ ਭਰ ਦੇ ਵਿੱਚ ਖੜੇ ਕੀਤੇ ਨੇ ਡਿਸਇਨਫੋਰਮੇਸ਼ਨ ਦੇ ਲਈ। ਹੁਣ ਅੱਜ ਜਿਹੜੀ ਸਟੋਰੀ ਪੰਥਕ ਹਲਕਿਆਂ 'ਚ ਵੀ ਸੋਸ਼ਲ ਮੀਡੀਆ 'ਚ ਵੀ ਚਰਚਾ ਦਾ ਵਿਸ਼ਾ ਹੈ, ਉਹਦੇ 'ਚ ਕੋਈ ਐਸੀ ਨਵੀਂ ਗੱਲ ਤਾਂ ਨਹੀਂ ਹੈ ਜਿਹੜੀ ਪਹਿਲਾਂ ਪਤਾ ਨਾ ਹੋਏ, ਪਰ ਜਦੋਂ ਇਸ ਲੈਵਲ ਦੀ ਇਨਵੈਸਟੀਗੇਟਿਵ ਰਿਪੋਰਟ ਸਾਹਮਣੇ ਆਉਂਦੀ ਹੈ ਔਰ ਉਹਦੇ 'ਚ ਕੋਰਟ ਵੀ ਕੈਨੇਡੀਅਨ RCMP ਜਾਂ ਸੀਸਸ ਨੂੰ ਕੀਤਾ ਜਾਂਦਾ ਹੈ, ਫਿਰ ਇਹ ਨਜ਼ਰ ਆਉਂਦਾ ਹੈ ਕਿ ਭਾਈ ਇਹ ਜਿਹੜੀ ਖੇਡ ਹੈ ਇਹ ਕੋਈ ਹੁਣ ਸ਼ੁਰੂ ਨਹੀਂ ਹੋਈ ਕਿ 2022 ਜਾਂ 2023 ਕਿਉਂਕਿ ਇਹ ਜਿਹੜਾ ਐਡਮਿੰਟਨ ਬੇਸਡ ਸ਼੍ਰੀਵਾਸਤਵਾ ਗਰੁੱਪ ਹੈ ਜਿਸ ਨੇ ਕਿਵੇਂ ਇੰਡੀਅਨ ਇੰਟੈਲੀਜੈਂਸ ਬਿਊਰੋ ਔਰ ਰਾਹ ਦੇ ਨਾਲ ਇਸ ਸ਼੍ਰੀਵਾਸਤਵਾ ਦੇ ਕਨੈਕਸ਼ਨ ਸੀ, ਇਹਦੇ ਬਾਵਜੂਦ ਕਿ ਉਹਦਾ ਵਿਆਹ ਕੈਨੇਡੀਅਨ ਸਿਟੀਜ਼ਨ ਦੇ ਨਾਲ ਹੋਇਆ, ਲੇਕਿਨ ਉਹਨੂੰ ਇੰਡੀਆ ਜਿਹੜਾ ਕੈਨੇਡਾ ਦੇ ਵਿੱਚ ਐਂਟਰੀ ਨਹੀਂ ਦਿੱਤੀ ਗਈ ਕਿਉਂਕਿ ਇਸ ਤੋਂ ਇਹ ਸਮਝ ਆਉਂਦਾ ਹੈ ਕਿ RCMP ਸੀਸਸ ਇਹ ਮੁਸਤੈਦੀ ਨਾਲ ਕੰਮ ਲੈ ਰਹੇ ਸੀ। ਉੱਥੇ ਬੈਠਿਆਂ ਵੀ ਉਹਨਾਂ ਨੂੰ ਇਸ ਕਨੈਕਸ਼ਨ ਦਾ ਪਤਾ ਸੀ ਕਿ ਸ਼੍ਰੀਵਾਸਤਵਾ ਇੰਟੈਲੀਜੈਂਸ ਬਿਊਰੋ ਵਾਲਿਆਂ ਨਾਲ ਮਿਲ ਰਿਹਾ ਹੈ, ਰਾਹ ਵਾਲਿਆਂ ਨਾਲ ਹਰ 2 ਮਹੀਨੇ 'ਚ ਇੱਕ ਐਵਰੇਜ ਮੀਟਿੰਗ ਹੁੰਦੀ ਸੀ, ਔਰ ਉਹਦੇ ਥੱਲੇ ਕਵਰ ਜਿਹੜਾ ਹੈ ਉਹ ਜਰਨਲਿਸਟ ਦਾ ਸੀ ਔਰ ਮੀਡੀਆ ਕਿ ਜੀ ਅਸੀਂ ਫਲਾਣਾ ਟੁਡੇ ਗਰੁੱਪ ਕੱਢਦੇ ਹਾਂ ਤੇ ਉੱਦਾਂ ਦੀਆਂ ਰਜਿਸਟ੍ਰੇਸ਼ਨਸ ਵੀ, ਔਰ ਦਿੱਲੀ 'ਚ ਵੀ ਕਦੇ ਦਫ਼ਤਰ ਦਾ ਜਿਹੜਾ ਐਡਰੈਸ ਦੇਣ ਦੇ ਨਾਂ ਥੱਲੇ ਘਰ ਦਾ ਹੀ ਐਡਰੈਸ ਸੀ, ਐਡਮਿੰਟਨ 'ਚ ਵੀ ਇਵੇਂ ਹੀ ਸੀ। ਔਰ ਇਹ ਅੱਜ ਦਾ ਨਹੀਂ 15 ਸਾਲਾਂ ਤੋਂ, ਕਿਉਂਕਿ ਇਹ ਜਿਹੜੀ ਸਾਰੀ ਸਟੋਰੀ ਜਿਸ ਨੂੰ ਅੱਜ ਪ੍ਰੋਮੀਨੈਂਟਲੀ ਗਲੋਬਲ ਨਿਊਜ਼ ਦੇ ਸਟੀਵਰਟ ਬੈਲ ਨੇ, ਕਿਉਂਕਿ ਇਹ ਇਨਵੈਸਟੀਗੇਟਿਵ ਸਟੋਰੀ ਜਦੋਂ ਇਸ ਤਰ੍ਹਾਂ ਦੀਆਂ ਸਾਹਮਣੇ ਆਉਂਦੀਆਂ ਨੇ ਇਹਦੇ ਪਿੱਛੇ ਕਈ ਮਹੀਨਿਆਂ ਦਾ ਕੰਮ ਹੁੰਦਾ ਹੈ। ਜਦੋਂ ਉਹਨਾਂ ਨੇ ਜਰਨਲਿਸਟਾਂ ਨੇ ਫੋਲੋ ਕੀਤਾ ਹੁੰਦਾ ਹੈ, ਡਬਲ ਚੈੱਕ ਕਰਦੇ ਨੇ, ਫਿਰ ਇਹ ਫੀਅਰ ਵੀ ਹੁੰਦਾ ਹੈ ਵੀ ਕੋਈ ਕੱਲ ਨੂੰ ਸੂ ਨਾ ਹੋਏ। ਸੋ ਇਹ ਕ੍ਰੈਡਿਟ ਉਹਨਾਂ ਨੂੰ ਦੇਣਾ ਬਣਦਾ ਹੈ ਕਿ ਭਾਈ ਸਟੀਵਰਟ ਬੈਲ ਨੇ ਇਹ ਸਟੋਰੀ ਨੂੰ ਜਿਹੜੀ ਅੱਜ ਸਾਰੇ ਪਾਸੇ ਚਰਚਾ ਦਾ ਵਿਸ਼ਾ ਹੈ, ਜਿਸ ਦੀ ਹੈਡਲਾਈਨ ਇਹ ਹੈ Canada accuses Indian businessman of foreign interference disinformation
ਕਿ ਵੀ ਕੈਨੇਡਾ ਨੇ ਜਿਹੜਾ ਭਾਰਤੀ ਵਪਾਰੀ ਹੈ, ਕਿਉਂਕਿ ਇਹ ਜਿਹੜਾ ਡਿਸਇਨਫੋ ਲੈਬ ਦੀ NGO ਯੂਰਪੀਅਨ ਯੂਨੀਅਨ ਦੀ, ਯੂਰਪ ਦੀ, ਉਹਦਾ ਵੀ ਇਹੀ ਸੀ, ਕਿਉਂਕਿ ਇਹ ਮੀਡੀਆ ਦਾ ਕਵਰ, ਬਿਜ਼ਨਸਮੈਨ ਦਾ ਕਵਰ, ਕਈ ਵਾਰੀ ਰਿਲੀਜੀਅਸ ਆ, ਜਿਵੇਂ ਜੋ ਘਟਨਾਕ੍ਰਮ ਬਰੈਂਪਟਨ ਦੇ ਮੰਦਰ ਦੇ ਹਵਾਲੇ ਨਾਲ ਹੋਇਆ, ਜਾਂ ਉਹ ਨਫ਼ਰਤ ਜਿਹੜੀ ਫੈਲਾਈ ਗਈ, ਜਾਂ ਆਸਟ੍ਰੇਲੀਆ ਦੇ ਵਿੱਚ ਗ੍ਰੈਫਿਟੀ ਔਰ ਦੂਸਰੇ ਦੇ ਜਿਹੜੇ ਇਸ਼ੂ ਸਾਹਮਣੇ ਆਏ, ਉਹਦੇ 'ਚ ਈਵਨ ਪੁਜਾਰੀ ਵੀ ਜਿਹੜੇ ਨੇ, ਕਿਉਂਕਿ ਕੈਨੇਡਾ ਦੇ ਉਸ ਪੁਜਾਰੀ ਬਾਰੇ ਕਲੀਅਰ ਸੀ ਕਿ ਵੀ ਆਮ ਅਜੇ ਜਿਹੜੇ ਹਿੰਦੂ ਉਸ ਮੰਦਰ ਜਾਣ ਵਾਲੇ ਸੀ, ਉਹ ਇਸ ਕਿਸਮ ਦੇ ਕਿਸੇ ਗੱਲ ਦੇ ਹੱਕ 'ਚ ਨਹੀਂ ਸੀ। ਲੇਕਿਨ ਪੁਜਾਰੀ ਆਪਣੇ ਤੌਰ 'ਤੇ, ਕਿਉਂਕਿ ਅਲਟੀਮੇਟਲੀ ਇਹ ਜਦੋਂ ਤੁਸੀਂ ਏਜੰਸੀਆਂ ਦਾ ਨੈਟਵਰਕ ਦੇਖਦੇ ਹੋ, ਜਿਹੜਾ ਇਹ ਸਾਰੀ ਖੇਡ ਦਾ ਵੱਡਾ ਮਦਾਰੀ ਹੈ ਅਜੀਤ ਡੋਵਾਲ, ਉਹ ਅਕਸਰ ਜਦੋਂ ਆਪਣੇ ਆਪ ਨੂੰ ਐਜ਼ ਏ ਜੇਮਸ ਬੌਂਡ ਟਾਈਪ ਪੇਸ਼ ਕਰਦਾ ਹੈ, ਤੇ ਉਹ ਕਹਿੰਦਾ ਜਿਵੇਂ ਮੈਂ ਪਾਕਿਸਤਾਨ ਦੇ ਲਾਹੌਰ 'ਚ ਇੰਨੇ ਸਾਲ ਰਿਹਾ, ਮੁੱਲਾ ਬਣ ਕੇ ਮਸਜਿਦ ਦਾ। ਸੋ ਮਤਲਬ ਇਹ ਹੈ ਵੀ ਇਹ ਧਾਰਮਿਕ, ਔਰ ਸਾਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਈਵਨ ਮਲੋਏ ਧਰ ਜਿਹਨੇ ਓਪਨ ਸੀਕ੍ਰੇਟਸ ਲਿਖੀ, ਹੁਣ ਤਾਂ ਮਰ ਗਿਆ ਉਹ, ਤੇ ਉਹਦੇ 'ਚ ਉਹਨੇ ਕਿਹਾ ਸੀ ਕਿ ਵੀ ਅਸੀਂ ਇਹ ਦੇਖਿਆ 80s ਔਰ 90s ਕਿ ਵੀ ਸਿੱਖਾਂ ਦੇ ਵਿੱਚ ਕਰਨ ਦੇ ਲਈ ਅਸੀਂ ਜਿਹੜੇ ਕੋਈ ਯੂਪੀ ਜਾਂ ਬਿਹਾਰ ਦੇ ਜਿਨ੍ਹਾਂ ਨੇ ਸਿੱਖੀ ਦੇ ਤੌਰ 'ਤੇ ਟ੍ਰੇਨਿੰਗ ਲਈ ਹੋਈ ਸੀਗੀ ਪ੍ਰਮੁੱਖ ਸੰਸਥਾਵਾਂ ਦੇ ਵਿੱਚ, ਧਾਰਮਿਕ ਗ੍ਰੰਥੀਆਂ ਦੂਜਿਆਂ ਦੀ, ਉਹਨਾਂ ਨੂੰ ਅਸੀਂ ਹੁੱਕ ਕੀਤਾ, ਔਰ ਉਹ ਸਾਡੇ ਇੱਕ ਵੱਡੇ ਸਾਧਨ ਸੀ ਜਿਹੜੇ ਨੇ ਉਹ ਸਾਰੀ ਜਾਣਕਾਰੀ ਦੇ। ਸੋ ਧਾਰਮਿਕ ਪੱਖੋਂ ਵੀ ਬਿਜ਼ਨਸਮੈਨ ਦਾ, ਜੇ ਅਸੀਂ ਬਿਜ਼ਨਸ ਕਰ ਰਹੇ ਹਾਂ, ਇੱਕ ਦਫ਼ਤਰ ਅਸੀਂ ਐਡਮਿੰਟਨ ਖੋਲ੍ਹਿਆ ਜੀ, ਇੱਕ ਟੋਰਾਂਟੋ 'ਚ ਹੈ ਜੀ, ਇੱਕ ਬੈਲਜੀਅਮ 'ਚ ਹੈ ਜੀ, ਇੱਕ ਨਾਰਵੇ 'ਚ ਹੈ ਜੀ, ਇੱਕ ਦਿੱਲੀ 'ਚ ਹੈ, ਉਹ ਤੁਹਾਡੀ ਟਰੈਵਲਿੰਗ ਵੀ, ਤੁਹਾਡੇ ਕੋਲ ਵਿਜ਼ਿਟਿੰਗ ਕਾਰਡ ਵੀ ਨੇ, ਔਰ ਕਿਉਂਕਿ ਏਜੰਸੀਆਂ ਉਹ ਇਨਵੈਸਟ ਕਰਵਾਉਂਦੀਆਂ ਨੇ, ਔਰ ਉਹ ਤੁਹਾਡਾ ਇੱਕ ਕਵਰ ਹੁੰਦਾ ਹੈ, ਔਰ ਸਭ ਤੋਂ ਸੇਫ ਕਵਰ ਜਰਨਲਿਸਟ ਦਾ ਹੁੰਦਾ ਹੈ। ਬਿਲਕੁਲ, ਕਿਉਂਕਿ ਜਰਨਲਿਜ਼ਮ ਦੇ ਥੱਲੇ ਜਦੋਂ ਤੁਸੀਂ ਮਿਲਦੇ ਵੀ ਹੋ, ਉਹਨਾਂ ਤੋਂ ਤੁਸੀਂ ਜਾਣਕਾਰੀਆਂ ਵੀ ਲੈ ਰਹੇ ਹੁੰਦੇ ਹੋ, ਔਰ ਨਾਲ ਦੀ ਨਾਲ ਜਿਹੜਾ ਹੈ ਉਹ ਆਪਣਾ ਤੁਸੀਂ ਕੰਮ ਵੀ ਕਰ ਰਹੇ ਹੁੰਦੇ ਹੋ। ਅੱਛਾ। ਔਰ ਇਹੀ ਕਾਰਨ ਸੀ ਕਿ ਹੁਣ ਜਦੋਂ ਕਿ ਸਾਰੇ ਪਰਤਾਂ ਖੁੱਲ੍ਹ ਰਹੀਆਂ ਨੇ, ਔਰ ਉਸ ਜ਼ਮਾਨੇ 'ਚ ਆਲਮੋਸਟ ਅਰਲੀ 80s 'ਚ ਜਦੋਂ ਅਜੇ ਬਹੁਤ ਸਾਰੇ ਸਬੂਤ ਸਾਹਮਣੇ ਨਹੀਂ ਸੀ, ਜਿਹੜਾ ਰਿਮਾਰਕੇਬਲ ਕੰਮ ਜ਼ਾਹਿਰ ਕਸ਼ਮੀਰੀ ਔਰ ਐਂਡਰਿਊ ਨੇ ਸੌਫਟ ਟਾਰਗੇਟ ਦੇ ਵਿੱਚ ਕੀਤਾ ਸੀ 1985 'ਚ ਸ਼ਾਇਦ, ਜਾਂ 86  'ਚ ਉਹ ਪਬਲਿਸ਼ ਹੋਈ। 85 ਦੇ ਏਅਰ ਇੰਡੀਆ ਜਹਾਜ਼ ਹਾਦਸੇ ਨੂੰ ਲੈ ਕੇ 86 ਜਾਂ 87 ਤੱਕ ਸਾਹਮਣੇ ਸੀ ਕਿਤਾਬ, ਤੇ ਉਹਨਾਂ ਨੇ ਉਦੋਂ ਇਹ ਮੈਂਸ਼ਨ ਕੀਤਾ ਸੀ ਕਿ ਉਹਨਾਂ ਨੇ ਤਾਂ ਈਵਨ ਪਿੱਛੇ 10 ਸਾਲ ਜਾ ਕੇ ਲੇਟ 70s ਦੇ ਵਿੱਚ ਪੇਪ ਰੋਡ ਗੁਰਦੁਆਰੇ 'ਚ ਕੀ ਹੋ ਰਿਹਾ ਸੀ, ਕੈਨੇਡਾ ਦੇ ਅਦਾਲਤ ਦੇ ਵਿੱਚ ਕਿਵੇਂ ਅਮਰਜੀਤ ਸਮਰਾ ਜਿਹੜਾ ਇਹਨਾਂ ਦਾ ਏਜੰਟ ਸੀ, ਉਹਨੇ ਸ਼ੂਟ ਡਾਊਨ ਕੀਤਾ ਜਿਹੜਾ ਕਿਸੇ ਨੂੰ ਜਿਹੜਾ ਵਿਰੋਧ ਸੀ। ਸੋ ਇਹ ਗੱਲਾਂ ਉਦੋਂ 76-7 ਪੀਰੀਅਡ ਦੀਆਂ ਚੱਲ ਰਹੀਆਂ ਸੀ ਕਿ ਵੀ ਕਿਸ ਲੈਵਲ ਦੀ ਜਿਹੜੀ ਹੈ ਉਹ ਇਹਨਾਂ ਦੀ ਇੰਟਰਫੇਰੈਂਸ। ਸੋ ਜੇ ਅਸੀਂ 70s ਤੋਂ ਇਹਨਾਂ ਦਾ ਪੈਰ ਧਰਾਵਾ ਦੇਖਦੇ ਹਾਂ, ਤੇ ਹੁਣ ਤਾਂ ਅਸੀਂ ਅੱਧੀ ਸਦੀ ਦੀ ਗੱਲ ਕਰ ਰਹੇ ਵੀ ਉਹਨਾਂ ਨੇ ਤਾਂ ਇੰਨਾ ਪੁਖਤਾ ਆਪਣਾ ਨੈਟਵਰਕ ਬਣਾਇਆ, ਔਰ ਫਾਈਨਲੀ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਜਸਟਿਨ ਟਰੂਡੋ ਹੁਣ ਜਦੋਂ ਪਾਰਟੀ ਲੀਡਰ ਹੋਏਗਾ ਐਜ਼ ਏ ਪ੍ਰਾਈਮ ਮਿਨਿਸਟਰ ਨਹੀਂ ਹੋਣਗੇ, ਪਰ ਨਾ ਸਿਰਫ ਸਿੱਖ ਕੌਮ, ਸਗੋਂ ਕੈਨੇਡਾ ਦੀ ਹਿਸਟਰੀ ਦੇ ਵਿੱਚ ਵੀ ਉਹਨਾਂ ਨੇ ਆਪਣਾ ਇਹ ਥਾਂ ਬਣਾਈ ਹੈ। ਇਹ ਨਹੀਂ ਹੈ ਵੀ ਉਸ ਤੋਂ ਪ੍ਰੀਵੀਅਸ ਪ੍ਰਾਈਮ ਮਿਨਿਸਟਰਸ ਨੂੰ ਪਤਾ ਨਹੀਂ ਸੀ, ਜਾਂ ਸੀਸਸ ਆਰਸੀ MP ਨੂੰ ਪਤਾ ਨਹੀਂ ਸੀ, ਈਵਨ ਏਅਰ ਇੰਡੀਆ ਵੇਲੇ ਵੀ ਉਹਨਾਂ ਨੂੰ ਪਤਾ ਲੱਗ ਗਿਆ ਸੀ। ਇਸ ਲਈ ਜਿਹੜੀਆਂ ਕੁਝ ਆਡੀਓ ਟੇਪਸ ਡਿਸਟਰੋਏ ਕੀਤੀਆਂ RCMP ਨੇ, ਕਿਉਂਕਿ ਉਹਦੇ 'ਚੋਂ ਉਹਨਾਂ ਦੀ ਇਨਐਫੀਸ਼ੀਐਂਸੀ ਨਿਕਲ ਰਹੀ ਸੀ ਕਿ ਇੰਡੀਅਨ ਏਜੰਸੀਆਂ ਨੇ ਉਹਨਾਂ ਦੀਆਂ ਅੱਖਾਂ 'ਚ ਐਸਾ ਘੱਟਾ ਪਾਇਆ ਕਿ ਜੋ ਮਿਸ ਇਨਫੋਰਮੇਸ਼ਨ ਉਹਨਾਂ ਨੂੰ ਫੀਡ ਕਰ ਰਹੇ ਸੀ, ਉਹ ਲੈ ਕੇ ਹੀ ਉਹ ਆਪਰੇਟ ਕਰਦੇ ਰਹੇ, ਔਰ ਉਹਨਾਂ ਦੀ ਨਾਅਹਿਲੀ ਸੀ। ਇਹਦੇ ਥੱਲੇ ਤਾਂ ਕਿੰਨੇ ਹੈੱਡ ਰੋਲ ਹੋਣੇ ਸੀ, ਨੌਕਰੀਆਂ ਜਾਣੇ ਸੀ। ਲੇਕਿਨ ਇਸ ਦੇ ਉੱਤੇ ਚਲੋ ਜਦੋਂ ਮੈਂ ਇਸ ਸਟੋਰੀ ਨੂੰ ਦੇਖਿਆ ਕਿ ਵੀ ਇਹ ਤਾਂ 2009 ਤੋਂ ਇਹਦਾ ਪਿੱਛਾ ਕਰ ਰਹੇ ਸੀ, ਔਰ ਉਹਨੂੰ ਕੈਨੇਡਾ 'ਚ ਉਹਨਾਂ ਨੇ ਵੜਨ ਨਹੀਂ ਦਿੱਤਾ। ਇਹਦਾ ਮਤਲਬ ਇਹ ਹੈ ਕਿ ਵੀ ਇਹ ਜਿਹੜਾ ਕਰੇਜ ਜਸਟਿਨ ਟਰੂਡੋ ਨੇ ਹੁਣ ਕੀਤਾ, ਹਾਲਾਂ ਪਹਿਲੀ ਟਰਮ ਵੇਲੇ ਵੀ ਉਸ ਤੋਂ ਜਦੋਂ ਇੰਡੀਆ ਵਿਜ਼ਿਟ ਹੋਣੀ ਸੀ ਉਦੋਂ ਜਾਣਕਾਰੀ ਆ ਚੁੱਕੀ ਸੀ, ਲੇਕਿਨ ਉਦੋਂ ਕਈ ਵਾਰ ਇਹ ਹੁੰਦਾ ਹੈ ਜੀ ਸਾਡੇ ਮੁਲਕ ਦੇ ਇੰਟਰਸਟ ਨੇ, ਵਪਾਰਕ ਹਿੱਤ ਨੇ, ਦੂਜਾ ਤੀਜਾ ਇਵੇਂ ਨਾ ਹੋਏ। ਔਰ ਮੈਂ ਪ੍ਰਮੁੱਖ ਤੌਰ 'ਤੇ ਕਿਉਂਕਿ ਇਹ ਇੱਕ ਦਿਲਚਸਪ ਪਹਿਲੂ ਹੈ, ਹਾਲਾਂਕਿ ਕੋਈ ਨਵੀਂ ਗੱਲ ਨਹੀਂ ਹੈ ਵੀ ਸਾਨੂੰ ਪਤਾ ਨਾ ਹੋਏ, ਲੇਕਿਨ ਜਦੋਂ ਕੋਈ ਇਸ ਲੈਵਲ ਦੀ ਪਬਲੀਕੇਸ਼ਨ ਉਹਨੂੰ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਦੱਸਦੀ ਹੈ, ਤੇ ਫਿਰ ਸਾਨੂੰ ਹੁਣ ਜੇ ਸਾਡੇ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਪੰਜਾਬੀ ਦੇ ਵਿੱਚ ਐਡ ਚੱਲਦੀ ਹੈ FBI ਦੇ
ਕਿ ਭਾਈ ਕੀ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮਕਸਦ ਇਹੀ ਹੈ ਕਿ ਵੀ ਇਹ ਜਿਹੜਾ ਮਿਸਇਨਫੋਰਮੇਸ਼ਨ ਆਪਣੀ ਥਾਂ ਤੇ ਹੈ, ਦਬਾਅ ਆਪਣੀ ਥਾਂ ਤੇ ਹੈ, ਗੁਰਦੁਆਰਿਆਂ 'ਚ ਇੰਟਰਫੀਅਰੈਂਸ ਦੀ ਲਾਈਨ ਆਪਣੀ ਥਾਂ ਤੇ ਹੈ, ਤੇ ਨਾਲ ਦੀ ਨਾਲ ਈਵਨ ਪਿਛਲੇ ਰਿਸ਼ਤੇਦਾਰਾਂ ਨੂੰ ਧਮਕਾਉਣਾ ਜਾਂ ਦੂਜਾ, ਇਹ ਸਾਰਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਦਾਇਰੇ 'ਚ ਆਉਂਦਾ ਹੈ। ਸੋ ਆਪਣੇ ਲੋਕਾਂ 'ਚ ਇੱਕ ਮੈਂ ਸਮਝਦਾ ਇੱਕ ਵੱਡੀ ਕਮਜ਼ੋਰੀ ਵੀ ਹੈ, ਕਿਉਂਕਿ ਸਾਡੇ ਮਾਈਂਡਸ ਦੇ ਵਿੱਚ ਉਹੀ ਪੰਜਾਬ ਪੁਲਿਸ, ਪੰਜਾਬ ਦਾ ਸਿਸਟਮ ਦੂਜਾ ਤੀਜਾ ਵੜਿਆ ਹੈ। ਇੱਥੇ ਅਸੀਂ ਜਦੋਂ ਕੁਝ ਵਾਪਰਦਾ ਵੀ ਹੈ, ਸਾਨੂੰ ਸਮਝ ਵੀ ਆ ਰਿਹਾ ਹੁੰਦਾ ਹੈ, ਅਸੀਂ ਉਹਨੂੰ ਰਿਪੋਰਟ ਨਹੀਂ ਕਰਦੇ। ਅਸੀਂ ਕਿਸੇ ਝਮੇਲੇ 'ਚ ਨਹੀਂ ਪੈਣਾ ਚਾਹੁੰਦੇ। ਜਿਵੇਂ ਉੱਥੇ ਹੁੰਦਾ ਵੀ ਬੰਦਾ ਡਿੱਗਿਆ ਪਿਆ ਸੜਕ ਦੇ ਕੰਢੇ, ਕੋਲੋਂ ਕੋਈ ਲੰਘਦਾ ਵੀ ਜਿਹੜਾ ਰੁਕਦਾ ਨਹੀਂ ਹੈ, ਇਸ ਲਈ ਨਹੀਂ ਵੀ ਉਹਨਾਂ 'ਚ ਕੰਪੈਸ਼ਨ ਨਹੀਂ ਹੁੰਦਾ। ਬਹੁਤ ਸਾਰੇ ਰੁਕਣਾ ਚਾਹੁੰਦੇ ਨੇ, ਮੁੜ ਕੇ ਉਹਨਾਂ ਨੂੰ ਹੁੰਦਾ ਵੀ ਪੁਲਿਸ ਨੇ ਸਾਨੂੰ ਹੀ ਦਵਲ ਲੈਣਾ, ਸਾਡੇ ਤੇ ਹੀ ਕੇਸ ਪਾਇਆ ਹੋਣਾ ਤੇ ਤਰੀਕਾਂ ਭੁਗਤਦੇ ਫਿਰਾਂਗੇ। ਉਹ ਬੰਦਾ ਚੀਕਾਂ ਮਾਰ ਰਿਹਾ ਹੁੰਦਾ, ਐਕਸੀਡੈਂਟ ਦਾ ਸ਼ਿਕਾਰ ਹੈ ਜਾਂ ਕਿਸੇ ਦੇ ਹਮਲੇ ਦਾ, ਤੇ ਲੋਕ ਕੋਲੋਂ ਲੰਘ ਰਹੇ ਹੁੰਦੇ ਨੇ। ਸੋ ਉਹੀ ਰਵੱਈਆ ਸਾਨੂੰ ਇੱਥੇ ਵੀ ਇੱਕ ਤਬਕਾ ਸਾਡਾ ਇਸ ਦਾ ਸ਼ਿਕਾਰ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰਦੁਆਰਿਆਂ 'ਚ ਇਹਨਾਂ ਦੀ ਸਿੱਧੀ ਇੰਟਰਫੀਅਰੈਂਸ ਹੈ। ਕਿਸ ਲੈਵਲ 'ਤੇ ਜਾ ਕੇ ਅਸੀਂ ਇਹਨਾਂ ਦੀ ਮਿਸਇਨਫੋਰਮੇਸ਼ਨ ਦਾ, ਜਿਵੇਂ ਜਾਲੀ ਵੈਬਸਾਈਟ ਬਣਾ ਕੇ, ਸੋ ਮੈਂ ਇਸ ਸਟੋਰੀ ਦੇ ਉੱਤੇ ਹੀ ਗੱਲ ਕਰਾਂਗਾ। ਔਰ ਇਹ ਉਹਦੇ 'ਤੇ ਉਹਨਾਂ ਨੇ ਕਿਹਾ ਕਿ ਵੀ ਐਡਮਿੰਟਨ ਦੀ ਬੈਕਗਰਾਊਂਡ ਨੂੰ ਉਹਨਾਂ ਨੇ ਡਿਸਕਸ ਕੀਤਾ ਹੈ ਕਿ ਭਾਈ ਇੱਕ ਉੱਥੇ ਇਸ ਦਾ ਸ਼੍ਰੀਵਾਸਤਵਾ ਗਰੁੱਪ ਦਾ ਘਰ ਹੈ, ਨਵੀਂ ਦਿੱਲੀ ਦੀ ਫੈਮਿਲੀ, ਔਰ ਇਹ ਉਹਦੇ ਇਨ-ਲਾਜ਼ ਦਾ ਘਰ ਹੈ ਕਿਉਂਕਿ ਉਹਨੂੰ ਤਾਂ ਇੱਥੇ ਆਉਣਾ ਨਹੀਂ ਹੋਇਆ। ਔਰ ਇਹ ਜਿਹੜਾ ਨਿਊ ਦਿੱਲੀ ਫੈਮਿਲੀ ਨੇ ਇਹ ਜਿਹੜਾ ਸ਼੍ਰੀਵਾਸਤਵਾ ਗਰੁੱਪ ਬਣਾਇਆ ਹੋਇਆ, ਇਹ ਇਹਨਾਂ ਦਾ ਕਲੇਮ ਹੈ ਕਿ ਇਹਨਾਂ ਦੇ ਦਫ਼ਤਰ ਬੈਲਜੀਅਮ, ਸਵਿਟਜ਼ਰਲੈਂਡ ਤੇ ਕੈਨੇਡਾ 'ਚ ਨੇ, ਜਿੱਥੇ ਕਿ ਇਹ ਨਿਊਜ਼ਪੇਪਰ ਵੀ ਓਨ ਕਰਦੇ ਨੇ ਤੇ ਆਇਲ ਤੇ ਗੈਸ ਨਾਲ ਰਿਲੇਟਡ ਬਿਜ਼ਨੈਸਿਸ ਵੀ ਨੇ, ਉਹ ਆਪਣਾ ਜਿਹੜਾ ਕਵਰ ਅਪ ਰੱਖਿਆ। ਪਰ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਸ਼੍ਰੀਵਾਸਤਵਾ ਗਰੁੱਪ ਔਰ ਇਹਦੇ ਸੀਨੀਅਰ ਐਗਜ਼ੈਕਟਿਵ ਜਿਹੜੇ ਨੇ ਇਹ ਸੀਕ੍ਰੇਟਿਵ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਨੇ, ਖੁਫੀਆ ਦੇ ਵਿੱਚ। ਔਰ ਉਹਨਾਂ ਨੇ ਕਿਹਾ ਵੀ ਗਲੋਬਲ ਨਿਊਜ਼ ਨੇ 2009 ਦੇ ਵਿੱਚ ਪਬਲਿਕ ਰਿਕਾਰਡਸ ਦੇ ਆਧਾਰ 'ਤੇ ਇਹ ਗੱਲ ਕੱਢੀ ਕਿ 2009 'ਚ ਇੰਡੀਆ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਸ਼੍ਰੀਵਾਸਤਵਾ ਗਰੁੱਪ ਨੂੰ ਇਹ ਟਾਸਕ ਦਿੱਤੀ ਸੀ ਕਿ ਉਹਨਾਂ ਨੇ ਵਾਈਸ ਚੇਅਰ ਟੂ ਇਨਫਲੂਐਂਸ ਕੈਨੇਡੀਅਨ ਪੋਲੀਟੀਸ਼ੀਅਨਸ, ਕਿ ਵੀ ਇਹ ਤੁਸੀਂ ਕੈਨੇਡਾ ਦੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਨੂੰ ਇੰਡੀਆ ਦੇ ਹੱਕ ਦੇ ਵਿੱਚ ਭੁਗਤਾਉਣਾ, ਉਹਨੂੰ ਪ੍ਰਭਾਵਿਤ ਕਰਨਾ। ਇਹਦਾ ਨਾਂ ਅੰਕਿਤ ਸ਼੍ਰੀਵਾਸਤਵਾ ਹੈ ਕਿ ਵੀ ਰੈਂਡਮ ਕਾਕੇਸ਼ੀਅਨ ਪੋਲੀਟੀਸ਼ੀਅਨਸ, ਰੈਂਡਮ ਕਾਕੇਸ਼ੀਅਨ ਗੋਰੀ ਨਸਲ, ਕਿ ਵੀ ਇਹ ਨਹੀਂ ਵੀ ਆਪਣਿਆਂ ਨੂੰ ਹੀ ਪੈਸੇ ਦੇਈ ਜਾਓ, ਗੋਰਿਆਂ ਦੇ ਉੱਤੇ ਜਿਹੜਾ ਆਪਣਾ ਪ੍ਰਭਾਵ ਪਾਓ ਔਰ ਉਹਨਾਂ ਨੂੰ ਡਾਇਰੈਕਟ ਕਰੋ ਕਿ ਉਹ ਉਹਨਾਂ ਇਸ਼ੂਜ਼ ਦੀ ਸਪੋਰਟ ਕਰਨ ਜਿਹੜੇ ਭਾਰਤ ਦੇ ਹੱਕ ਵਿੱਚ ਜਾਂਦੇ ਨੇ, ਪ੍ਰਭਾਵਿਤ ਕਰਦੇ ਨੇ। ਇਹ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਲਿਖਿਆ। ਔਰ ਉਹਦੇ ਥੱਲੇ ਇੰਡੀਅਨ ਏਜੰਸੀਆਂ ਨੇ ਸ਼੍ਰੀਵਾਸਤਵਾ ਨੂੰ ਕਿਹਾ ਕਿ ਬਈ ਉਹ ਫਾਈਨੈਂਸ਼ੀਅਲ ਅਸਿਸਟੈਂਸ ਅਤੇ ਪ੍ਰੋਪੇਗੈਂਡਾ ਮਟੀਰੀਅਲ ਦੇ ਉਹਨਾਂ ਪੋਲੀਟੀਸ਼ੀਅਨਸ ਨੂੰ, ਤਾਂ ਕਿ ਉਹਨਾਂ ਦੇ ਉੱਤੇ ਜਿਹੜਾ ਹੈ ਪ੍ਰੋ ਇੰਡੀਆ ਜਿਹੜਾ ਹੈ ਉਹ ਪ੍ਰਭਾਵ ਪਏ। ਫਿਰ ਜਿਹੜਾ ਇਹ 2019 ਤੋਂ 2009 ਤੋਂ 2015 ਤੱਕ ਪਹੁੰਚਦੇ ਆ, ਉਹਨਾਂ ਦਾ ਫਿਰ ਕਹਿਣਾ ਹੈ ਕਿ ਵੀ ਫਿਰ ਜਿਹੜੀ 2015 ਦੇ ਵਿੱਚ ਰਿਪੋਰਟ ਆਉਂਦੀ ਹੈ ਉਸ ਦੇ ਵਿੱਚ ਸੀਸਸ ਨੇ ਕਿਹਾ ਕਿ ਸ਼੍ਰੀਵਾਸਤਵਾ ਕੰਪਨੀ ਨੇ ਫੇਕ ਵੈਬਸਾਈਟ ਰਜਿਸਟਰ ਕੀਤੇ ਹੋਏ ਨੇ, ਜਿਹਦੇ ਥੱਲੇ ਜਿਨ੍ਹਾਂ ਨੂੰ ਉਹ ਨਿਊਜ਼ ਆਊਟਲੈਟਸ ਕਹਿ ਕੇ ਜਿਹੜਾ ਉਹ ਪ੍ਰਚਾਰਦੇ ਨੇ, ਔਰ ਉਹਨਾਂ 'ਚੋਂ ਕੁਛ ਜਿਹੜੇ ਨੇ ਕੈਨੇਡਾ ਦੇ ਵਿੱਚ ਵੀ ਨੇ। ਔਰ ਫੇਕ ਵੈਬਸਾਈਟਸ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਕੁਛ ਫੇਕ ਮੀਡੀਆ ਪਬਲੀਕੇਸ਼ਨਸ ਨੇ ਇਹ ਪ੍ਰੋ ਇੰਡੀਆ ਰੈਟਰਿਕ ਪ੍ਰੋਪੇਗੈਂਡਾ ਉਸ ਨੂੰ ਪ੍ਰਮੋਟ ਕਰਦੇ ਨੇ, ਔਰ ਕੁਛ ਐਸੀਆਂ ਚੀਜ਼ਾਂ ਇਹਦੇ 'ਚ ਪਬਲਿਸ਼ ਹੁੰਦੀਆਂ ਜਿਹੜੀਆਂ ਪਾਕਿਸਤਾਨ ਦੇ ਖਿਲਾਫ ਹੁੰਦੀਆਂ। ਸੋ ਦੋ ਟਾਸਕਸ ਹੋ ਗਈਆਂ, ਇੱਕ ਪ੍ਰੋ ਇੰਡੀਆ ਗੱਲ ਨੂੰ ਚੱਕਣਾ, ਖਬਰ ਝੂਠੀ ਨੂੰ ਕਿਵੇਂ ਵੱਡੀ ਬਣਾਉਣਾ, ਔਰ ਪਾਕਿਸਤਾਨ ਦੇ ਖਿਲਾਫ ਨਫ਼ਰਤ ਔਰ ਹੇਟ ਔਰ ਉਹਨਾਂ ਦੀ ਖਿਲਾਫਤ ਕਰਨੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਉਹਨੇ ਕੈਨੇਡੀਅਨ ਇਮੀਗ੍ਰੇਸ਼ਨ ਆਫੀਸ਼ੀਅਲਸ ਨੇ ਨਾ ਕਰ ਦਿੱਤੀ ਇਹਨੂੰ ਸ਼੍ਰੀਵਾਸਤਵਾ ਨੂੰ ਵੀਜ਼ਾ ਦੇਣ ਦੀ। ਉਹਨਾਂ ਨੇ ਕਿਹਾ ਕਿ ਵੀ ਇਹ ਸੀਰੀਅਸ ਥ੍ਰੈਟ ਟੂ ਕੈਨੇਡਾ, ਔਰ ਉਹਦੇ 'ਤੇ ਮੁਲਕ ਦੇ ਉੱਤੇ ਪਾਬੰਦੀ ਲਾ ਦਿੱਤੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਕਿਹਾ ਵੀ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਇਹ ਸੁਜੈਸਟ ਕਰਦੀ ਹੈ ਕਿ ਸ਼੍ਰੀਵਾਸਤਵਾ ਗਰੁੱਪ ਨੇ ਮਲਟੀਪਲ ਫੇਕ ਨਿਊਜ਼ ਵੈਬਸਾਈਟਸ ਬਣਾਏ ਹੋਏ ਨੇ, ਔਰ ਇਹ ਜਿਹੜੇ ਨੇ ਜਿਨ੍ਹਾਂ ਦਾ ਓਰੀਜਨ ਕੈਨੇਡਾ 'ਚ ਦਿਖਾਇਆ ਜਾ ਰਿਹਾ ਵੀ ਇਹ ਬੰਦਾ ਸ਼ੱਕੀ ਹੈ ਔਰ ਇਹ ਕੈਨੇਡਾ ਦੀ ਸੁਰੱਖਿਆ ਲਈ ਖਤਰਾ ਹੈ। ਫਿਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਵੈਬਸਾਈਟ ਨੇ ਇਹ
ਆਪਰੇਸ਼ਨ ਕਰਨ ਦੇ ਲਈ ਕੈਨੇਡਾ ਦੇ ਵਿੱਚ ਇਸਤੇਮਾਲ ਹੋਣਗੇ। ਪਬਲਿਕ ਓਪੀਨੀਅਨ ਨੂੰ ਬਦਲਿਆ ਜਾ ਰਿਹਾ ਹੈ, ਇਨਫੋਰਮੇਸ਼ਨ ਅਵੇਲੇਬਲ ਟੂ ਵੋਟਰਸ ਉਹਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ, ਔਰ ਇਹ ਕੰਪਰੋਮਾਈਜ਼ ਕਰ ਰਹੇ ਨੇ ਨਾਰਮਲ ਫੰਕਸ਼ਨਿੰਗ ਕੈਨੇਡੀਅਨ ਗਵਰਨਮੈਂਟ ਦੀ ਇਲੈਕਟੋਰਲ ਪ੍ਰੋਸੈਸ ਦੀ। ਸੋ ਇਹ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਕੈਨੇਡਾ ਦੇ ਹਿਸਾਬ ਨਾਲ ਫੋਰਨ ਇੰਟਰਫੇਰੈਂਸ ਆਫੈਂਸਿਵ ਹੈ, ਔਰ ਇਸ ਦੇ ਵਿੱਚ ਡਿਸਇਨਫੋਰਮੇਸ਼ਨ, ਪੋਲੀਟੀਕਲ ਮੈਡਲਿੰਗ ਤੇ ਵਾਇਲੈਂਸ ਤਿੰਨੋਂ ਹੀ ਐਲੀਮੈਂਟ ਇਸ ਦੇ ਵਿੱਚ ਨੇ। ਫਿਰ ਉਹਨੇ ਜਿਹੜਾ ਗਲੋਬਲ ਨਿਊਜ਼ ਨੇ ਫੋਰਨ ਇੰਟਰਫੇਰੈਂਸ ਕਮਿਸ਼ਨ ਜਿਹਦਾ ਅਸੀਂ ਜ਼ਿਕਰ ਕੀਤਾ, ਜਨਰਲ ਜਿਹੜੀ ਬੀਬੀ ਹੌਗ ਦੇ ਥੱਲੇ 28 ਜਨਵਰੀ ਨੂੰ ਰਿਪੋਰਟ ਆਈ, ਉਹਦਾ ਹਵਾਲਾ ਦਿੱਤਾ ਹੈ ਕਿ ਇੰਡੀਅਨ ਏਜੰਟਸ ਨੇ ਇਲਿਸਿਟ ਫਾਈਨੈਂਸ਼ੀਅਲ ਸਪੋਰਟ ਪ੍ਰੋਵਾਈਡ ਕੀਤੀ ਪੋਲੀਟੀਸ਼ੀਅਨਸ ਨੂੰ ਟੂ ਇਲੈਕਟ ਪ੍ਰੋ ਇੰਡੀਆ ਕੈਂਡੀਡੇਟਸ ਔਰ ਗੇਨ ਇਨਫਲੂਐਂਸ ਓਵਰ ਦੈਮ। ਕਿ ਜਿਹੜੀ ਰਿਪੋਰਟ 2009 ਤੋਂ ਜਿਹੜਾ ਆਲਰੇਡੀ ਕੈਨੇਡੀਅਨ ਏਜੰਸੀਆਂ ਦੇ ਰਹੀਆਂ ਸੀ, ਇਸ ਹੌਗ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਵਿੱਚ ਕਿ 2019 ਔਰ 2021 ਦੀਆਂ ਇਲੈਕਸ਼ਨਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ, ਉਹਨਾਂ ਨੇ ਉਸ ਦੇ ਉੱਤੇ ਮੋਹਰ ਲਾਈ ਹੈ। ਭਾਵੇਂ ਇਸ ਇਨਕੁਆਇਰੀ ਦੇ ਵਿੱਚ ਉਹਨਾਂ ਨੇ ਕੋਈ ਨਾਂ ਨਹੀਂ ਦਿੱਤੇ, ਕਿਉਂਕਿ ਜਿਹੜਾ ਇਹ ਸ਼੍ਰੀਵਾਸਤਵਾ ਦੇ ਹਵਾਲੇ ਨਾਲ ਇਸ ਰਿਪੋਰਟ 'ਚ ਬੜਾ ਕਲੀਅਰ ਹੈ ਕਿ ਵੀ ਇਹ ਜਿਹੜੇ ਪਬਲਿਕ ਡਾਕੂਮੈਂਟ ਨੇ ਇਹ ਸਾਰੇ ਇਸ ਗੱਲ ਦੀ ਤਸਦੀਕ ਕਰਦੇ ਨੇ। ਫਿਰ ਇਹ ਰਿਕਾਰਡ ਇਹ ਵੀ ਸ਼ੋਅ ਕਰਦਾ ਹੈ ਕਿ ਭਾਈ ਇਹ ਇੰਡੀਅਨ ਫੋਰਨ ਇੰਟਰਫੇਰੈਂਸ ਔਰ ਡਿਸਇਨਫੋਰਮੇਸ਼ਨ ਨੂੰ ਨਵੇਂ ਫਰੰਟ 'ਤੇ ਲਿਆ ਕੇ ਕੈਨੇਡੀਅਨ ਨੇ ਇਸ ਨੂੰ ਜਿਹੜਾ ਅੱਗੇ ਵਧਾਇਆ, ਔਰ ਇਸ ਦੇ ਉੱਤੇ ਫਿਰ ਉਹਨਾਂ ਨੇ ਕਿਹਾ ਕਿ ਵੀ ਸ਼੍ਰੀਵਾਸਤਵਾ ਨੂੰ ਜਦੋਂ ਵੀਜ਼ਾ ਡਿਨਾਈ ਕੀਤਾ, ਉਹਨੇ ਜਿਹੜਾ ਇਸ ਦੇ ਉੱਤੇ ਕੋਰਟ ਕੇਸ ਕੀਤਾ। ਉਹਨੇ ਕਿਹਾ ਜੀ ਮੈਂ ਤਾਂ ਬਿਲਕੁਲ ਜਰਨਲਿਸਟ ਹਾਂ ਔਰ ਮੈਂ ਬਿਲਕੁਲ ਮੇਰਾ ਕੋਈ ਲਾਗਾ ਦੇਗਾ ਨਹੀਂ, ਐਜ਼ ਏ ਜਰਨਲਿਸਟ ਮੈਂ ਮਿਲਦਾ। ਹਾਲਾਂ ਜਦੋਂ ਇਹਨੂੰ ਇੰਟਰਵਿਊ ਕੀਤਾ ਗਿਆ ਦਿੱਲੀ, ਜਦੋਂ ਉਹਨੇ ਕਿਹਾ ਜੀ ਮੈਂ ਆਲਮੋਸਟ 2 ਮਹੀਨੇ ਬਾਅਦ ਇੰਟੈਲੀਜੈਂਸ ਬਿਊਰੋ ਰਾਹ ਦੇ ਅਫੀਸ਼ੀਅਲ ਨੂੰ ਮਿਲਦਾ, ਪਰ ਜਦੋਂ ਉਹਨੇ ਫੈਡਰਲ ਕੋਰਟ ਕੇਸ ਕੀਤਾ, ਉਹਨੇ ਕਿਹਾ ਕਿ ਜੀ ਇਹ ਮੇਰੇ ਅਗੇਂਸਟ ਜਿਹੜੇ ਐਲੀਗੇਸ਼ਨ ਨੇ ਅਨਰੀਜ਼ਨੇਬਲ ਰੈਫਰੈਂਸਿਸ ਨੇ, ਅਨਸਬਸਟੈਂਸ਼ੀਏਟਡ ਨੇ ਔਰ ਜਿਹੜਾ ਪ੍ਰੂਵਨ ਨੇ। ਇਹ ਵਕੀਲ ਰਾਹੀਂ ਉਹਨੇ ਇਹ ਗੱਲ ਕੀਤੀ। ਔਰ ਪਰ ਇੱਕ ਪਾਸੇ ਇੰਡੀਅਨ ਲਾਈਨ ਚੱਲ ਰਹੀ ਸੀ, ਦੂਸਰੇ ਪਾਸੇ ਇਹ ਸੀ ਇਹ 42 ਸਾਲਾ ਜਿਹੜਾ ਬਿਜ਼ਨਸਮੈਨ ਸ਼੍ਰੀਵਾਸਤਵਾ ਹੈ, ਇਹਦਾ ਜਨਮ ਭਾਰਤ 'ਚ ਹੋਇਆ, ਜਨੀਵਾ 'ਚ ਪੜ੍ਹਿਆ, ਹਨੀਮੂਨ ਇਹਨੇ ਬੋਰਾ ਬੋਰਾ 'ਚ ਕੀਤਾ ਤੇ ਕੈਨੇਡੀਅਨ ਕੁੜੀ ਦੇ ਨਾਲ ਵਿਆਹ ਕੀਤਾ ਜਿਹਨੇ ਉਹਨੂੰ ਸਪਾਂਸਰ ਕੀਤਾ ਇਮੀਗ੍ਰੇਸ਼ਨ ਦੇ ਲਈ, ਜਿਹਦੇ ਥੱਲੇ ਉਹ ਕਹਿ ਰਹੀ ਹੈ ਕਿ ਮੇਰਾ ਹਸਬੈਂਡ ਬਹੁਤ ਸਕਸੈਸਫੁਲ ਬਿਜ਼ਨਸਮੈਨ ਹੈ ਇੰਡੀਆ ਤੋਂ ਔਰ ਮੈਂ ਕੈਨੇਡਾ 'ਚ ਵੀ ਅਸੀਂ ਬਿਜ਼ਨਸ ਕਰਨਾ ਚਾਹੁੰਦੇ ਹਾਂ। ਔਰ ਉਹਨੇ ਕਿਹਾ ਜੀ ਅਸੀਂ ਆਲਰੇਡੀ ਕੈਨੇਡਾ ਦੇ ਵਿੱਚ ਵੀ ਇੱਕ ਮੀਡੀਆ ਸ਼ੁਰੂ ਕਰ ਦਿੱਤਾ ਹੈ, ਕੈਨੇਡੀਅਨ ਪੋਲੀਟਿਕਸ ਟੂਡੇ, ਔਰ ਇਹ ਜਿਹੜਾ ਸਰਕਾਰ ਦੇ ਐਕਟੀਵਿਟੀਜ਼ ਨੂੰ ਚੈਲੰਜ ਕਰੇਗਾ। ਔਰ ਇਸ ਸਾਰੇ ਦੇ ਚੱਲਦਿਆਂ ਕੈਨੇਡੀਅਨ ਅਫੀਸ਼ੀਅਲਸ ਨੇ ਜਦੋਂ ਉਹਨੂੰ ਇੰਟਰਵਿਊ ਕੀਤਾ ਜੂਨ 16, 2015 'ਚ, ਸੀਸਸ ਨੇ ਸਿਕਿਉਰਿਟੀ ਸਕਰੀਨਿੰਗ ਰਿਪੋਰਟ ਕੈਨੇਡੀਅਨ ਬਾਰਡਰ ਸਰਵਿਸ ਏਜੰਸੀਜ਼ ਨੂੰ 1 ਮਹੀਨੇ ਬਾਅਦ ਭੇਜੀ ਔਰ ਉਹਨਾਂ ਨੇ ਡਿਨਾਈ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਇਹ ਬੰਦਾ ਇੰਟੈਲੀਜੈਂਸ ਬਿਊਰੋ ਰਾਹ ਦੇ ਲਈ ਕੰਮ ਕਰਦਾ ਹੈ ਔਰ ਇਹ ਜਿਹੜਾ ਕੋਵਰਟਲੀ ਇਨਫਲੂਐਂਸ ਕਰ ਰਿਹਾ ਕੈਨੇਡੀਅਨ ਗਵਰਨਮੈਂਟ ਰਿਪਰੈਜ਼ੈਂਟੇਟਿਵਸ ਔਰ ਏਜੰਸੀਜ਼ ਨੂੰ। ਫਿਰ ਉਹਨਾਂ ਨੇ ਸੀਸਸ ਨੇ ਕਿਹਾ ਕਿ ਵੀ ਇਹ ਜਿਹੜਾ ਸ਼੍ਰੀਵਾਸਤਵ ਹੈ ਇਹਨੂੰ ਦਿੱਤੀ ਗਈ ਹੈ ਟਾਸਕ ਕਿ ਉਹਨੇ ਕੈਨੇਡੀਅਨ ਕਾਕੇਸ਼ੀਅਨ ਪੋਲੀਟੀਸ਼ੀਅਨਸ ਨੂੰ ਪ੍ਰਭਾਵਿਤ ਕਰਨਾ ਹੈ ਔਰ ਪਾਕਿਸਤਾਨ ਨੂੰ ਟੈਰਰਿਜ਼ਮ ਨਾਲ ਜੋੜ ਕੇ ਬਦਨਾਮ ਕਰਨਾ ਹੈ। ਸੋ ਇਹ ਸਾਰਾ ਜਿਹੜਾ ਪਾਰਟ ਸੀ। ਫਿਰ ਉਹਨਾਂ ਨੇ ਕਿਹਾ ਵੀ ਜਿਹੜੀ ਹੈ ਇੰਡੀਆ ਦੀ ਹਿਸਟਰੀ ਆ ਲੰਬੀ ਕੈਨੇਡੀਅਨ ਸਿੱਖਾਂ ਦੇ ਨਾਲ ਜਿਹੜੇ ਖਾਲਿਸਤਾਨ ਦੀ ਹਮਾਇਤ ਕਰਦੇ ਨੇ, ਔਰ ਇਹ ਵੀ ਇਹਨੇ ਸ਼੍ਰੀਵਾਸਤਵਾ ਨੇ ਫਿਰ ਆਪਣੇ ਮੀਡੀਆ ਆਊਟਲੈਟਸ ਰਾਹੀਂ ਪ੍ਰਚਾਰਿਆ ਕਿ ਕੈਨੇਡਾ ਦੇ ਸਿੱਖ ਜਿਹੜੇ ਨੇ ਉਹ ਖਾਲਿਸਤਾਨ ਮੂਵਮੈਂਟ ਦੇ ਲਈ ਪਾਕਿਸਤਾਨ 'ਚ ਪੈਸੇ ਭੇਜਦੇ ਨੇ ਆਪਣੇ ਹਥਿਆਰਬੰਦ ਗਰੁੱਪਾਂ ਨੂੰ ਔਰ ਇਸ ਤਰੀਕੇ ਨਾਲ ਉਹ ਭਾਰਤ ਦੇ ਉੱਤੇ ਦਹਿਸ਼ਤਗਰਦੀ ਦੇ ਅਟੈਕ ਕਰਦੇ ਨੇ, ਜਿਹੜਾ ਕਿ ਸਾਰਾ ਇੱਕ ਮਿਸ ਇਨਫੋਰਮੇਸ਼ਨ ਕੈਂਪੇਨ ਸੀ। ਔਰ ਇਹ ਸਾਰੇ ਦੇ ਨਾਲ ਫਿਰ ਉਹਨੇ ਸੀਸਸ ਨੇ ਕਿਹਾ ਕਿ ਸ਼੍ਰੀਵਾਸਤਵਾ ਇੰਟੈਲੀਜੈਂਸ ਬਿਊਰੋ ਰਾਹ ਦੇ ਹੈਂਡਲਰਸ ਨੂੰ ਕੈਨੇਡਾ ਤੋਂ ਬਾਹਰ ਮਿਲਦਾ ਆਲਮੋਸਟ 2 ਮਹੀਨੇ ਬਾਅਦ, ਔਰ ਇਹ ਮਈ 2015 'ਚ ਲਾਸਟ ਟਾਈਮ ਸੀ ਜਦੋਂ ਉਹ ਮਿਲਿਆ, ਕਿਉਂਕਿ ਉਹ ਵੀਜ਼ੇ ਲਈ ਪੁਸ਼ ਕਰ ਰਹੇ ਸੀ ਔਰ 2 ਫੈਡਰਲ ਕੋਰਟ ਦੇ ਫੈਸਲੇ ਜਿਹੜੇ ਨੇ ਉਹ ਸ਼੍ਰੀਵਾਸਤਵਾ ਦੇ ਹੱਕ 'ਚ ਆਏ ਕਿ ਜੀ ਇਹ ਕੋਈ ਕੰਕਰੀਟ ਪ੍ਰੂਫ ਨਹੀਂ ਹੈ ਔਰ ਉਹਨੂੰ ਆਉਣ ਦਿੱਤਾ ਜਾਏ। ਪਰ ਕਿਉਂਕਿ ਸੀਸਸ ਔਰ ਇਹਨਾਂ ਦੇ ਕੋਲ ਬੜੀ ਸਪੈਸੀਫਿਕ ਇੰਟੈਲੀਜੈਂਸ ਸੀ ਜਿਹੜੀ ਉਹਨਾਂ ਨੇ ਬੇਸ਼ੱਕ ਕੋਰਟ 'ਚ ਵੀ ਨਾ ਦਿੱਤੀ ਹੋਏ, ਲੇਕਿਨ ਉਹਨਾਂ ਨੇ ਉਹਨੂੰ ਆਉਣ ਨਹੀਂ ਦਿੱਤਾ ਹੈ। ਔਰ ਫਿਰ ਇਹਨੇ ਗਲੋਬਲ ਨਿਊਜ਼ ਨੇ
ਇੱਕ ਵੱਡਾ ਇੰਡੀਅਨ ਕੋਵਰਟ ਆਪਰੇਸ਼ਨਸ ਦੇ ਥੱਲੇ ਇੱਕ ਪੂਰੀ ਪੱਟੀ ਲਾਈ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇੰਡੀਅਨ ਗਵਰਨਮੈਂਟ ਹੈ ਉਹ ਕੋਵਰਟ ਹੁੰਦਾ ਲੁਕਵੇਂ ਆਪਰੇਸ਼ਨ ਕੈਨੇਡਾ 'ਚ ਕਰ ਰਹੀ ਹੈ ਸਿੰਸ 1982 ਅਕੋਰਡਿੰਗ ਟੂ ਅ ਕੈਨੇਡੀਅਨ ਗਵਰਨਮੈਂਟ। ਉਹੀ 1982 ਦਾ ਪੀਰੀਅਡ ਜਿਹੜਾ ਪੇਪ ਗੁਰਦੁਆਰਾ ਔਰ ਉਹ ਸਾਰੀਆਂ ਈਵਨ 2 ਸਾਲ ਪਹਿਲਾਂ 84 ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਉਹਨਾਂ ਨੇ 85 'ਚ ਐਵੇਂ ਨਹੀਂ ਜਹਾਜ਼ ਦਾ ਹਾਦਸਾ ਕਰਵਾ ਦਿੱਤਾ। 2 ਸਾਲ ਪਹਿਲਾਂ ਜਿਹੜੇ ਨੇ ਔਰ ਇਹ ਵੀ 2 ਸਾਲ ਪਹਿਲਾਂ ਤਾਂ ਸਾਹਮਣੇ ਸਬੂਤ ਆਏ। ਐਕਟਿਵ ਤਾਂ ਲੇਟ 1970s ਦਾ ਹੀ ਹੋ ਗਿਆ ਜਦੋਂ ਉਹਨਾਂ ਨੇ ਪਲਾਨ ਕੀਤਾ ਹੋਏਗਾ। ਇੰਦਰਾ ਗਾਂਧੀ ਵਾਪਸ ਆਈ ਕਿ ਵੀ ਕਿਵੇਂ ਸਿੱਖਾਂ ਨੂੰ ਸਬਕ ਸਿਖਾਉਣਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਇੰਡੀਅਨ ਕੋਵਰਟ ਆਪਰੇਸ਼ਨ ਦੇ ਮੁੱਖ ਟਾਰਗੇਟ ਨੇ ਉਹ ਸਪੋਰਟਰਸ ਨੇ ਖਾਲਿਸਤਾਨ ਮੂਵਮੈਂਟ ਦੇ ਜਿਹੜੇ ਕਿ ਐਡਵੋਕੇਟ ਕਰਦੇ ਨੇ ਸਿੱਖ ਮੈਜੋਰਟੀ ਪੰਜਾਬ ਰੀਜਨ ਨੂੰ ਭਾਰਤ ਤੋਂ ਅੱਡ ਕਰਨਾ। ਫਿਰ ਇਸ 'ਚ ਉਹਨਾਂ ਦਾ ਕਿ ਨਰਿੰਦਰ ਮੋਦੀ ਦੇ ਥੱਲੇ ਇੰਡੀਆ ਨੇ ਈਵਨ ਡੋਮੈਸਟਿਕ ਪੋਲੀਟੀਕਲ ਰੀਜ਼ਨਸ 'ਚੋਂ ਬਾਹਰ ਨਿਕਲ ਕੇ ਕੈਨੇਡਾ ਦੇ ਵਿੱਚ ਆ ਕੇ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ। ਹਰਦੀਪ ਸਿੰਘ ਨਿੱਜਰ ਦਾ ਜ਼ਿਕਰ ਹੈ, ਜੂਨ 18, 2023 ਨੂੰ ਉਹਨਾਂ ਦਾ ਕੋਲਡ ਬਲੱਡਡ ਮਰਡਰ ਹੋਇਆ। ਫਿਰ ਲਾਸਟ ਅਕਤੂਬਰ 'ਚ RCMP ਨੇ ਅਲੈਜ ਕੀਤਾ ਕਿ ਇੰਡੀਆ ਵਾਜ਼ ਆਲਸੋ ਬਿਹਾਈਂਡ ਅ ਬ੍ਰੌਡਰ ਵੇਵ ਆਫ gang-led violence across the country that included shootings and extortions। ਕਿ ਇਹ ਵੀ RCMP ਨੇ ਕਿਹਾ ਕਿ ਵੀ ਇਹ ਜਿਹੜੀਆਂ ਕੈਨੇਡਾ ਪਰ ਸ਼ੂਟਿੰਗਸ ਔਰ ਵਾਇਲੈਂਸ ਨੇ ਇਸ ਦੇ ਨਾਲ ਵੀ ਇੰਡੀਅਨ ਏਜੰਸੀਆਂ ਜੁੜੀਆਂ ਹੋਈਆਂ ਔਰ ਉਹਨਾਂ ਨੇ ਇੰਡੀਅਨ ਏਜੰਟਸ ਨੂੰ ਸਿੰਗਲ ਆਊਟ ਕੀਤਾ ਕਿ ਵੀ ਉਹ ਕਿਵੇਂ ਸੀਕ੍ਰੇਟਲੀ ਫਾਈਨੈਂਸ ਕਰਦੇ ਨੇ, ਪ੍ਰਮੋਟ ਕਰਦੇ ਨੇ ਪ੍ਰੋ ਇੰਡੀਆ ਪੋਲੀਟੀਕਲ ਕੈਂਡੀਡੇਟਸ ਨੂੰ। ਫਿਰ ਉਹਨੇ ਹੋਕ ਕਮਿਸ਼ਨ ਰਿਪੋਰਟ ਦੀ ਗੱਲ ਕੀਤੀ ਕਿ ਵੀ ਇੰਡੀਆ ਜਿਹੜਾ ਉਹ ਸੈਕੰਡ ਮੋਸਟ ਐਕਟਿਵ ਕੰਟਰੀ ਹੈ ਐਨਗੇਜਿੰਗ ਇਨ ਇਲੈਕਟਿਡ ਫੋਰਨ ਇੰਟਰਫੇਰੈਂਸ ਇਨ ਕੈਨੇਡਾ। ਔਰ ਇਹ ਸਾਰਾ ਨੂੰ ਨੇ ਇਸ ਗਲੋਬਲ ਨਿਊਜ਼ ਨੇ ਬੜੀ ਡਿਟੇਲ 'ਚ ਦਿੰਦੇ ਆ। ਫਿਰ ਉਹਨਾਂ ਨੇ ਕਿਹਾ ਵੀ ਕਿਵੇਂ ਉਹ ਮੈਸਕੂਰੇਡ ਕਰਦਾ ਐਜ਼ ਏ ਜਰਨਲਿਸਟ ਕਿ ਜੀ ਮੈਂ ਟਾਈਮਜ਼ ਨਿਊਜ਼ਪੇਪਰ ਦਿੱਲੀ 'ਚੋਂ ਕੱਢਦਾ। ਉਹਨਾਂ ਨੇ ਕਿਹਾ ਅਸੀਂ ਚੈੱਕ ਕੀਤਾ ਵੀ ਨਾ ਉਹਦੀ ਕੋਈ ਫੋਲੋਇੰਗ ਹੈ ਨਾ ਦੂਜਾ, ਉਹ ਫੇਕ ਫਰੰਟ ਕ੍ਰੀਏਟ ਕੀਤੇ ਹੋਏ ਨੇ। ਔਰ ਫਿਰ ਇਸ 'ਤੇ ਹੀ ਬੇਸਡ ਉਹਨੂੰ ਜਿਹੜੀ ਹੈ ਇਮੀਗ੍ਰੇਸ਼ਨ ਡਿਨਾਈ ਕੀਤੀ ਗਈ। ਪਰ ਕਿਸ ਲੈਵਲ 'ਤੇ ਡਿਸਇਨਫੋਰਮੇਸ਼ਨ ਕੈਂਪੇਨ ਰਨ ਕੀਤਾ ਜਾਂਦਾ ਉਹਨੇ ਹੈਡਿੰਗ ਹੀ ਗਲੋਬਲ ਨਿਊਜ਼ ਨੇ ਡਿਸਇਨਫੋਰਮੇਸ਼ਨ ਕੈਂਪੇਨ ਦਿੱਤਾ ਕਿ ਵੀ ਇਹ ਜਿਹੜਾ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਜੀ ਅਸੀਂ ਲੀਡਰਸ਼ਿਪ ਪੋਜੀਸ਼ਨ 'ਚ ਬੜਾ ਫਾਸਟੈਸਟ ਗਰੋਇੰਗ ਸਾਡੇ ਬਿਜ਼ਨਸ ਹਾਊਸਿਸ ਨੇ, ਜਿਹੜਾ ਕਿ ਬਿਲਕੁਲ ਝੂਠ ਸੀ। ਔਰ ਉਹਦੇ ਥੱਲੇ ਈਵਨ ਨੈਚੁਰਲ ਰਿਸੋਰਸਿਸ, ਕਲੀਨ ਐਨਰਜੀ, ਐਰੋਸਪੇਸ, ਕੰਸਲਟਿੰਗ, ਹੈਲਥ ਕੇਅਰ, ਮੀਡੀਆ ਪਬਲਿਕੇਸ਼ਨ, ਸੋ ਇਹ ਸਾਰੇ ਹੀ ਫਰੰਟ ਜਿਹੜੇ ਨੇ ਉਹਨਾਂ ਨੇ ਖੜੇ ਕੀਤੇ ਹੋਏ ਨੇ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਹੈਰਾਨੀ ਇਹ ਹੈ ਕਿ ਵੀ ਜਿਹੜਾ ਨਵੀਂ ਦਿੱਲੀ ਦਾ ਉਹ ਆਪਣਾ ਬਿਜ਼ਨਸ ਐਡਰੈਸ ਯੂਜ਼ ਕਰ ਰਹੇ ਨੇ ਉਹ ਇਨਫੈਕਟ ਉਹਦੇ ਸ਼੍ਰੀਵਾਸਤਵਾ ਦੇ ਆਪਣੇ ਘਰ ਦਾ ਐਡਰੈਸ ਹੀ ਹੈ। ਔਰ ਜਿਹੜਾ ਐਡਮਿੰਟਨ ਘਰ ਹੈ ਜਿਹਨੂੰ ਕਿ ਉਹਨਾਂ ਨੇ ਕਾਰਪੋਰੇਟ ਰੈਕਡ ਦੇ ਵਿੱਚ ਆਫਿਸ ਸ਼੍ਰੀਨਿਵਾਸਤਾ ਦਾ ਕਿਹਾ ਕਿ ਜੀ A2N ਐਨਰਜੀ ਵੀ ਅਤੇ A2N ਇੰਟਰਨੈਸ਼ਨਲ ਟ੍ਰੇਡਿੰਗ ਕਾਰਪੋਰੇਸ਼ਨ ਵੀ, ਉਹ ਵੀ ਉਸ ਦਾ ਇੱਕ ਛੋਟਾ ਜਿਹਾ ਘਰ ਹੀ ਹੈ। ਸੋ ਇਹ ਇਵੇਂ ਹੀ ਫਰੰਟ ਕ੍ਰੀਏਟ ਕੀਤੇ ਜਾਂਦੇ ਨੇ। ਫਿਰ ਇਹਦੇ 'ਚ ਡੀਟੇਲ ਦੇ ਵਿੱਚ ਜਿਹੜੀ ਡਿਸਇਨਫੋ ਲੈਬ 2019 ਤੇ 2020 'ਚ ਯੂਰਪ ਦੀ ਉਹਦਾ ਹਵਾਲਾ ਦਿੱਤਾ ਹੈ ਕਿ ਵੀ ਇਹ ਉਹਨਾਂ ਨੇ ਇਸ ਕਿਸਮ ਦਾ ਜਿਹੜਾ ਸ਼੍ਰੀਨਿਵਾਸਤਾ ਗਰੁੱਪ ਹੈ ਉਹ ਉਸ ਕਿਸਮ ਦਾ ਕੰਟੈਂਟ ਹੀ ਪਬਲਿਸ਼ ਕਰਦੇ ਸੀ ਜਿਹੜਾ ਯੂਰਪੀਅਨ ਯੂਨੀਅਨ ਡਿਸਇਨਫੋ ਲੈਬ ਨੇ, ਜਿਹੜਾ ਬਰਸਲ ਬੇਸਡ ਇਨਵੈਸਟੀਗੇਟਿਵ ਗਰੁੱਪ ਹੈ ਜਿਨ੍ਹਾਂ ਨੇ ਇਹ ਪ੍ਰੂਵ ਕੀਤਾ ਹੈ ਕਿ ਵੀ ਪ੍ਰੋ ਇੰਡੀਆ ਇਨਫਲੂਐਂਸ ਨੈਟਵਰਕ ਨੂੰ ਸ਼੍ਰੀਵਾਸਤਵਾ ਗਰੁੱਪ ਰਨ ਕਰਦਾ ਹੈ। ਔਰ ਇਹ ਜਿਹੜਾ ਇਹਨਾਂ ਦਾ ਮਿਸ਼ਨ ਹੈ ਇਹਦਾ ਹੈ ਕਿ ਵੀ ਡਿਸਕ੍ਰੈਡਿਟ ਨੇਸ਼ਨਸ ਇਨ ਕਨਫਲਿਕਟ ਵਿਦ ਇੰਡੀਆ ਐਂਡ ਏਸ਼ੀਆ, ਇਨ ਪਰਟੀਕੂਲਰ ਪਾਕਿਸਤਾਨ, but also to a lesser extent China। European Union Disinfo Lab reported कि ये चाइना के खिलाफ भी प्रोपेगेंडा पर ज़्यादा पाकिस्तान दे। फिर using fake news sites and non-profit organizations, the scheme allegedly sought to improve the perception of India। कि fake NGOs दे fake network India ਦੀ perception ਨੂੰ ਜਿਹੜਾ ਹੈ ਉਹ ਪੋਜ਼ੀਟਿਵ ਕਰਨ ਦਾ ਫਿਰ ਇਹ ਡਿਸਇਨਫੋ ਲੈਬ 'ਤੇ ਬੇਸਡ ਜਿਹੜਾ ਉਹਨਾਂ ਨੇ ਦਿੱਤਾ। ਔਰ ਉਹਨਾਂ ਨੇ ਕਿਹਾ ਵੀ ਕੈਨੇਡਾ 'ਚ ਘੱਟੋ ਘੱਟ ਇਹਨਾਂ ਦੀਆਂ 16 ਜਿਹੜੀਆਂ ਪਬਲੀਕੇਸ਼ਨ ਜਿਹੜੀਆਂ ਕੈਨੇਡਾ ਬੇਸਡ ਨਜ਼ਰ ਆਉਂਦੀਆਂ ਕੈਨੇਡੀਅਨ ਵੈਬਸਾਈਟ, ਉਹ CBC ਸਟੋਰੀ ਨੂੰ ਉਹਨੇ ਕੋਟ ਕੀਤਾ ਕਿ ਵੈਬਸਾਈਟਸ ਖੜੇ ਕੀਤੇ ਹੋਏ ਸੀ ਜਿਹੜੇ ਪ੍ਰੋ ਇੰਡੀਆ ਮੈਸੇਜਿੰਗ ਜਿਹਨੂੰ ਬਹੁਤ ਐਂਪਲੀਫਾਈ ਕਰਦੇ ਸੀ ਔਰ ਖਾਲਿਸਤਾਨ ਔਰ ਦੇ ਖਿਲਾਫ
ਕਾਫੀ ਵੱਡਾ ਪ੍ਰੋਪੇਗੈਂਡਾ ਹੈ। ਫਿਰ ਉਹਨਾਂ ਨੇ ਅਗਾਲੀਆ ਕਿ ਵੀ ਉਹਨਾਂ ਨੇ ਕੀ ਫਰੰਟ ਬਣਾਇਆ, ਕਿਉਂਕਿ ਬਹੁਤ ਇਨਵੈਸਟੀਗੇਟਿਵ ਸਟੋਰੀ ਹੈ ਡਿਟੇਲ ਦੇ ਵਿੱਚ, ਔਰ ਉਹਦੇ 'ਚ ਉਹਨਾਂ ਨੇ ਟੁਵਰਡਸ ਦਾ ਐਂਡ ਕਨਕਲੂਜਨ ਇਹੀ ਹੈ ਕਿ ਵੀ ਇਹ ਸ਼੍ਰੀਵਾਸਤਵਾ ਨੂੰ ਉਹਨਾਂ ਨੇ ਕੈਨੇਡਾ 'ਚ ਨਹੀਂ ਆਉਣ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਇਹ ਜੇ ਕੈਨੇਡਾ 'ਚ ਆਏਗਾ ਤੇ ਪਰਸਿਊ ਕਰੇਗਾ ਡਿਸਇਨਫੋਰਮੇਸ਼ਨ ਆਪਰੇਸ਼ਨਸ ਇਨ ਕੈਨੇਡਾ ਟੂ ਦਾ ਡੈਟਰੀਮੈਂਟ ਆਫ ਦਾ ਨੈਸ਼ਨਲ ਇੰਟਰਸਟ ਐਂਡ ਨੈਸ਼ਨਲ ਸਿਕਿਉਰਿਟੀ। ਇਹ ਗਵਰਨਮੈਂਟ ਰਿਪੋਰਟ ਦੇ ਵਿੱਚ ਕੋਟ ਕੀਤਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਫੇਕ ਨਿਊਜ਼ ਤੇ ਡਿਸਇਨਫੋਰਮੇਸ਼ਨ ਹੈ, ਇਹਦਾ ਸਿਗਨੀਫੀਕੈਂਟ ਐਡਵਰਸ ਇੰਪੈਕਟ ਹੋਏਗਾ ਕੈਨੇਡੀਅਨ ਸਿਵਲ ਡਿਸਕੋਰਸ ਦੇ ਉੱਤੇ, ਪਾਲਿਸੀ ਮੇਕਿੰਗ ਦੇ ਉੱਤੇ ਤੇ ਗਵਰਨਮੈਂਟ ਰਿਲੇਸ਼ਨਸ਼ਿਪਸ ਦੇ ਉੱਤੇ। ਔਰ ਉਹਨਾਂ ਨੇ ਕਿਹਾ ਵੀ ਆਲਰੇਡੀ ਇਸ ਸ਼੍ਰੀਨਿਵਾਸਤਵਾ ਗਰੁੱਪ ਨੇ ਕੈਨੇਡਾ ਦੀ ਸਾਊਥ ਏਸ਼ੀਅਨ ਪਾਪੂਲੇਸ਼ਨ ਨੂੰ ਪਹਿਲਾਂ ਵੀ ਟਾਰਗੇਟ ਕੀਤਾ ਹੈ, ਔਰ ਇਹਦੀ ਕੈਨੇਡਾ 'ਚ ਪ੍ਰੈਜ਼ੈਂਸ ਜਿਹੜੀ ਹੈ ਉਹ ਕੈਨੇਡਾ ਦੀ ਇੰਟੈਗ੍ਰਿਟੀ ਔਰ ਇਲੈਕਟਰਲ ਪ੍ਰੋਸੈਸਿਸ ਨੂੰ ਪ੍ਰਭਾਵਿਤ ਕਰੇਗੀ। ਸੋ ਉਹਦੇ ਥੱਲੇ ਉਹਨਾਂ ਨੇ ਉਹਨੂੰ ਡਿਨਾਈ ਕੀਤਾ, ਔਰ ਇਸ ਸਾਰੇ ਦੇ ਚੱਲਦੇ ਆ ਇਹ ਜਿਹੜਾ ਡਿਸਇਨਫੋਰਮੇਸ਼ਨ ਲੈਬ ਦੇ ਐਕਸਪਰਟ ਮਾਰਕਸ ਕੁਲਗੋ ਨੇ ਕਿਹਾ, ਹਾਲਾਂਕਿ ਇਹਨੇ ਫਿਰ ਸ਼੍ਰੀਵਾਸਤਵਾ ਗਰੁੱਪ ਨੇ ਈਵਨ ਡਿਸਇਨਫੋ ਲੈਬ ਨੂੰ ਵੀ ਡਿਸਕ੍ਰੈਡਿਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਸਾਰਿਆਂ ਨੇ ਇਹ ਗੱਲ ਦੀ ਤਸਦੀਕ ਕੀਤੀ ਕਿ ਭਾਈ ਇਹ ਜਿਹੜੀ ਹੈ ਬਹੁਤ ਕ੍ਰੈਡੀਬਲ ਜਿਹੜੀ ਹੈ ਵੈਰੀ ਕ੍ਰੈਡੀਬਲ ਆਰਗੇਨਾਈਜੇਸ਼ਨ ਐਂਡ ਇਟਸ ਰਿਸਰਚ exposed a really vast network that was developed by this Indian company. ਸੋ ਇਹ ਸ਼੍ਰੀਨਿਵਾਸਤਾ ਗਰੁੱਪ ਨੂੰ ਇਹਨਾਂ ਨੇ ਐਕਸਪੋਜ਼ ਕੀਤਾ। ਸੋ ਅਸੀਂ ਸਮਝਦੇ ਹਾਂ ਜੇ 2 ਪੇਜਸ ਹੋਰ ਵੀ ਨੇ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਭਾਵੇਂ ਉਹਨਾਂ ਨੇ ਆਪਣੇ ਝੂਠੇ ਕਲੇਮ ਕੀਤੇ ਹੋਏ ਨੇ ਜੀ ਇੰਨੀ ਸਾਡੇ ਕੋਲ ਜ਼ਮੀਨ ਹੈ, ਦੂਜੇ ਪਰ ਇਹ ਏਜੰਸੀਆਂ ਦਾ ਫਰੰਟ ਹੀ ਹੈ, ਔਰ ਇਹ ਦਫ਼ਤਰਾਂ ਦੇ ਨਾਂ ਥੱਲੇ ਜਿਹੜੇ ਐਡਰੈਸ ਦਿੱਤੇ ਹੋਏ ਨੇ ਉਹ ਖਾਲੀ ਪਏ ਨੇ, ਉੱਤੇ ਕੁਝ ਨਹੀਂ ਹੈ। ਇਹੀ ਹੁੰਦਾ ਤੁਸੀਂ ਐਡਰੈਸ, ਕਿਉਂਕਿ ਕਿੰਨੇ ਕਿ ਤਾਂ ਚਲੋ ਇੱਕ ਇਨਵੈਸਟੀਗੇਟਿਵ RCMP ਨੇ 2009 ਤੋਂ ਹੀ ਇਸ ਨੂੰ ਫੜ ਲਿਆ, ਅਦਰਵਾਈਜ਼ ਤੇ ਹੁਣ ਤੁਸੀਂ ਦੇਖੋ ਵੀ ਕਿੰਨੇ ਸਾਲਾਂ ਤੋਂ ਇਹ ਆਪਰੇਟ ਕਰ ਰਹੇ ਨੇ। ਸੋ ਅਸੀਂ ਖਬਰਦਾਰ ਹੋਈਏ ਜਿਨ੍ਹਾਂ ਗੁਰਦੁਆਰਿਆਂ ਦੀਆਂ ਸੈਟਿੰਗਸ 'ਚ, ਪ੍ਰਾਈਵੇਟ ਜਥੇਬੰਦੀਆਂ 'ਚ ਦੂਸਰੇ ਇਸ ਕਿਸਮ ਦੇ ਲੋਕ ਕਿਵੇਂ ਸਿੱਧੇ ਢੰਗ ਨਾਲ ਦਖਲਅੰਦਾਜ਼ੀ ਕਰਦੇ ਨੇ, ਹੁਣ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।